ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਪ੍ਰੈਸ ਵਾਰਤਾਲਾਪ ਕਰਕੇ ਤੁਹਾਡੇ ਉੱਪਰ ਦੋਸ਼ ਲਗਾਏ ਜਾਂਦੇ ਕਿ ਤੁਸੀਂ ਕ੍ਰਿਮੀਨਲ ਹੋ, ਤੁਹਾਡੇ ਉੱਪਰ ਦਰਜਨਾਂ ਕੇਸ ਦਰਜ ਹੋਏ। ਇਹਨਾਂ ਦੀਆਂ ਜਿਹੜੀਆਂ ਪ੍ਰੈਸ ਕਾਨਫਰੰਸ ਹੈ ਬਿਲਕੁਲ ਗੈਰ ਵਾਜਿਬ, ਕਿਉਂਕਿ ਕਾਂਗਰਸ ਦੇ ਰਾਜ ਦੇ ਵਿੱਚ ਵੀ ਇੱਕ ਗਰੀਬ ਕਿਸਾਨ ਦੀ ਪੈਲੀ ਦੇ ਉੱਤੇ ਕੋਈ ਵੀਰ ਮੇਰਾ ਕਬਜ਼ਾ ਕਰਨ ਲੱਗਾ ਸੀ, ਕਾਂਗਰਸੀ ਆਗੂ, ਉਹਦੀਆਂ ਵੀ ਨਜ਼ਰਾਂ ਦੇ ਵਿੱਚ ਉਦੋਂ ਰੜਕ ਗਏ, ਉਦੋਂ ਵੀ ਪਰਚੇ। ਜਦੋਂ ਗਰੀਬ ਬੰਦੇ ਮੇਰੇ ਕੋਲ ਆਏ ਵੀ ਸਾਡੀਆਂ ਪੈਲੀਆਂ ਮੱਲ ਲੈਣੀਆਂ ਤੇ ਉੱਥੇ ਸਟੈਂਡ ਲਿਆ ਕਿ ਅਸੀਂ ਗਰੀਬਾਂ ਦੀਆਂ ਜ਼ਮੀਨਾਂ ਨਹੀਂ ਮੱਲਣ ਦੇਣੀ, ਸਾਡੇ ਤੇ ਗੋਲੀਆਂ ਚੱਲਦੀਆਂ ਰਹੀਆਂ। ਇੱਥੇ ਤਾਂ ਸਾਨੂੰ ਸ਼ਾਬਾਸ਼ੇ ਮਿਲਣੀ ਚਾਹੀਦੀ ਸੀ, ਅਸੀਂ ਗਊ ਗਰੀਬ ਦੀ ਰੱਖਿਆ ਦੀ ਲੜਾਈ ਲੜੀ ਹੈ, ਇੱਥੇ ਸਾਡੇ ਤੇ ਟੈਗ ਲੱਗ ਗਿਆ ਕਿ ਇਹ ਤੇ ਕ੍ਰਿਮੀਨਲ ਆ। ਜੇ ਅਸੀਂ ਪਹਿਲੀਆਂ ਦਾ ਵਿਰੋਧ ਕਰਦੇ ਰਹੇ ਹਾਂ, ਦੂਜੀਆਂ ਦਾ ਵਿਰੋਧ ਕਰਦੇ ਰਹੇ ਹਾਂ, ਤੇ ਤੀਜੀ ਨੇ ਜੇ ਗਲਤ ਕੰਮ ਕਰਦਾ ਤਾਂ ਤੀਜੀ ਦਾ ਵਿਰੋਧ ਅਸੀਂ ਕਰ ਰਹੇ ਹਾਂ। ਅਸੀਂ ਤੇ ਆਪਦੇ ਅਸੂਲਾਂ ਤੇ ਬੈਠੇ ਹਾਂ, ਪਰ ਇਹ ਲੋਕ ਆਪਣੇ ਅਸੂਲਾਂ ਤੇ ਨਹੀਂ ਹੈਗੇ। ਤੇ ਤੁਹਾਡੇ ਜਿਹੜਾ ਇੱਕ ਸਾਥੀ ਕਿਸਾਨ ਆਗੂ ਆ, ਉਹਨਾਂ ਦੀ SHO ਸਾਹਿਬ ਦੇ ਨਾਲ ਇੱਕ ਆਡੀਓ ਵੀ ਵਾਇਰਲ ਹੋ ਜਾਂਦੀ ਹੈ। ਜਿਸ ਪੁਲਿਸ ਦੀ ਡਿਊਟੀ ਹੈ ਨਸ਼ੇ ਰੋਕਣਾ, ਉਹ ਪੁਲਿਸ ਕਹਿ ਰਹੀ ਆ ਕਿ ਨਸ਼ੇ ਦੇ ਖਿਲਾਫ ਕਮੈਂਟ ਵੀ ਨਾ। ਕੀ ਲੱਗਦਾ ਕਿ ਸੱਚਮੁੱਚ ਤੁਹਾਡੇ ਇਲਾਕੇ ਦੇ ਵਿੱਚ ਇੰਨਾ ਜ਼ਿਆਦਾ ਨਸ਼ਾ ਵਿਕਦਾ ਆ? ਬਿਲਕੁਲ ਜੀ, ਬਿਲਕੁਲ। ਚਿੱਟੇ ਨਸ਼ੇ ਨੇ ਸਾਡਾ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ। ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਨਸ਼ੇ ਦੇ ਖਾਤਮੇ ਵਾਸਤੇ ਇੰਨੇ ਵੱਡੇ ਦਾਅਵੇ ਕਰਦੀ ਸੀ, ਤਾਂ ਉਹ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਇਸ ਵਕਤ ਘੇਸਲ ਕਿਉਂ ਮਾਰ ਕੇ ਸੁੱਤੇ ਹੋਏ? ਭਗਵੰਤ ਸਿੰਘ ਮਾਨ ਦੀਆਂ ਪੁਰਾਣੀਆਂ ਵੀਡੀਓ ਵੇਖਦੇ ਆ, ਆਦਾ ਮੈਂ ਕਿਤੇ ਸਹੁੰ ਨਹੀਂ ਖਾਣੀ ਗੁਟਕਾ ਸਾਹਿਬ ਨੂੰ ਫੜ ਕੇ, ਮੈਂ ਤੁਹਾਨੂੰ ਇੱਥੇ ਇਸ ਤਰ੍ਹਾਂ ਆਉਣਾ ਤੇ ਇਸ ਤਰ੍ਹਾਂ ਹੀ ਆਉਂਦੇ ਰਹਿਣਾ। 4 ਮਹੀਨੇ ਦੇ ਵਿੱਚ ਪੰਜਾਬੀ ਉਹ ਨਸ਼ਾ ਬੰਦ ਕਰ ਦਿਓ। ਅੱਜ 1 ਸਾਲ 4 ਮਹੀਨੇ ਹੋ ਗਏ, ਉਦੋਂ ਵੀ ਜ਼ਿਆਦਾ ਹੋ ਗਿਆ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਅੰਦਰ ਸੱਤਾ ਪਰਿਵਰਤਨ ਹੋਇਆ ਹੈ, ਪਰ ਸੱਤਾ ਪਰਿਵਰਤਨ ਹੋਣ ਦੇ ਬਾਵਜੂਦ ਵੀ ਖਾਸ ਕਰ ਪੱਟੀ ਹਲਕੇ ਦੇ ਲੋਕਾਂ ਦੇ ਸਾਹਮਣੇ ਵੱਡੀਆਂ ਦੁਸ਼ਵਾਰੀਆਂ ਨੇ। ਉਹਨਾਂ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੇ ਨੇ ਕੁਝ ਕਿਸਾਨ ਆਗੂ। ਤਾਂ ਕਿਸਾਨ ਆਗੂ ਸਤਨਾਮ ਸਿੰਘ ਨੇ ਮੇਰੇ ਉੱਪਰ, ਤਾਂ ਸਤਨਾਮ ਸਿੰਘ ਦੇ ਉੱਪਰ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਬੜੇ ਸੰਗੀਨ ਦੋਸ਼ ਲੱਗਦੇ ਨੇ। ਵਰਕਰਾਂ ਦੇ ਵੱਲੋਂ ਇੱਕ ਪ੍ਰੈਸ ਵਾਰਤਾਲਾਪ ਕੀਤੀ ਜਾਂਦੀ ਹੈ ਔਰ ਵੱਡਾ ਦੋਸ਼ ਇਹ ਲਾਇਆ ਜਾਂਦਾ ਹੈ ਕਿ ਇਹ ਜਿਹੜੇ ਸ਼ਖਸ ਨੇ, ਇਹਨਾਂ ਦੇ ਉੱਪਰ ਦਰਜਨਾਂ ਪਰਚੇ ਦਰਜ ਨੇ, ਇਹ ਕ੍ਰਿਮੀਨਲ ਸ਼ਖਸ ਨੇ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਖਾਸ ਕਰ ਪਿਛਲੇ ਸਮੇਂ ਦੇ ਵਿੱਚ ਵੀ ਇਹ ਵਿਵਾਦਾਂ ਦੇ ਵਿੱਚ ਰਹੇ ਨੇ। ਲੋਕਾਂ ਦੀ ਲੜਾਈ ਨੂੰ ਲੈ ਕੇ ਗੱਲਬਾਤ ਹੋਵੇ, ਜ਼ਮੀਨਾਂ ਨੂੰ ਲੈ ਕੇ ਗੱਲਬਾਤ ਹੋਵੇ ਔਰ ਪਰਚਿਆਂ ਦੀ ਝੜੀ ਇਹਨਾਂ ਦੇ ਉੱਪਰ ਲੱਗੀ ਹੋਈ ਹੈ। ਗੱਲਬਾਤ ਕਰ ਲੈਣੇ ਬਾਈ ਜੀ। ਸਭ ਤੋਂ ਪਹਿਲਾਂ ਸਵਾਗਤ ਹੈ। ਮਿਹਰਬਾਨੀ ਵੀਰ ਜੀ, ਬਹੁਤ ਬਹੁਤ ਬਾਈ ਜੀ। ਸਭ ਤੋਂ ਪਹਿਲਾਂ ਜਿਵੇਂ ਮੈਂ ਸਵਾਲ ਕਰ ਦਿੱਤਾ ਕਿ ਪਾਰਟੀ ਦੇ ਵਰਕਰਾਂ ਦੇ ਵੱਲੋਂ ਪ੍ਰੈਸ ਵਾਰਤਾਲਾਪ ਕਰਕੇ ਤੁਹਾਡੇ ਉੱਪਰ ਦੋਸ਼ ਲਗਾਏ ਜਾਂਦੇ ਕਿ ਤੁਸੀਂ ਕ੍ਰਿਮੀਨਲ ਹੋ, ਤੁਹਾਡੇ ਉੱਪਰ ਦਰਜਨਾਂ ਕੇਸ ਦਰਜ ਹੋਏ ਨੇ। ਬਿਲਕੁਲ ਜੀ, ਕੇਸ ਤਾਂ ਮੇਰੇ ਤੇ ਦਰਜ ਨੇ, ਪਰੰਤੂ ਜਿਹੜੀ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਗੱਲ ਕਰ ਰਹੇ ਹੋ, ਉਹਨਾਂ ਦੇ ਜਿਹੜੇ ਮੁਖੀ ਨੇ ਇਸ ਟਾਈਮ ਆਪਣੇ ਹਲਕਾ ਪੱਟੀ ਤੋਂ ਲਾਲਜੀਤ ਭੁੱਲਰ ਜੀ ਨੇ। ਮੇਰਾ ਪਿੰਡ ਬੂਹ ਆ, ਤੇ ਪਿੰਡ ਬੂਹ ਦੇ ਕੁਝ ਨੌਜਵਾਨਾਂ ਨੂੰ ਉਹਨਾਂ ਨੇ ਸੱਦ ਕੇ ਕਿਹਾ ਵੀ ਵੱਧ ਤੋਂ ਵੱਧ ਉਹਦੇ ਖਿਲਾਫ ਮੀਡੀਆ ਦੇ ਵਿੱਚ ਬੋਲੋ, ਸਤਨਾਮ ਸਿੰਘ ਦੇ ਖਿਲਾਫ। ਇੱਦਾਂ ਦੀ ਕੀ ਗੱਲ ਹੋਈ? ਕਿਸਾਨਾਂ ਦੇ ਮੁੱਦੇ ਚੁੱਕਣਾ। ਇੱਕ ਗਰੀਬ ਕਿਸਾਨ ਸੀ ਕੁਛ ਦਿਨ ਪਹਿਲਾਂ, ਜਿਹਦਾ ਕਰਕੇ ਮੈਨੂੰ ਜੇਲ੍ਹ 'ਚ ਵੀ ਫਿਰ ਜਾਣਾ ਪੈ ਗਿਆ, ਇਹਨਾਂ ਦੀ ਸਰਕਾਰ 'ਚ ਵੀ। ਇੱਕ ਕਿਸਾਨ ਆ, ਆਬਾਦਕਾਰ ਕਿਸਾਨ। ਤੁਹਾਨੂੰ ਪਤਾ ਮੁੱਦਾ ਚੱਲ ਰਿਹਾ ਪੰਜਾਬ ਦੇ ਵਿੱਚ, ਆਬਾਦਕਾਰਾਂ ਦੀ ਲੜਾਈ ਲੜ ਰਹੀਆਂ ਸਾਰੀਆਂ ਜਥੇਬੰਦੀਆਂ, ਜਿਨ੍ਹਾਂ ਨੇ ਆਬਾਦ ਜ਼ਮੀਨਾਂ ਕੀਤੀਆਂ ਨੇ, ਜਿਨ੍ਹਾਂ ਕੋਲ ਅਦਾਲਤਾਂ ਦੇ ਸਟੇ ਨੇ, ਉਹਨਾਂ ਨੂੰ ਨਹੀਂ ਕੱਢਿਆ ਜਾ ਸਕਦਾ ਜ਼ਮੀਨਾਂ ਦੇ ਵਿੱਚੋਂ। ਇਹਨਾਂ ਨੇ ਕੀ ਕੀਤਾ, ਮਾਣਯੋਗ ਅਦਾਲਤ ਦੇ ਸਟੇ ਦੀ ਉਲੰਘਣਾ ਵੀ ਕਰਕੇ ਤੇ ਇੱਕ ਗਰੀਬ ਕਿਸਾਨ ਦੀ ਜ਼ਮੀਨ ਦੇ ਉੱਪਰ ਕੁਛ ਤੇ ਮਹਿਕਮੇ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਲਈ, ਤੇ ਕੁਛ ਇੱਕ 150-200 ਕਿੱਲੇ ਦਾ ਮਾਲਕ ਬੰਦਾ ਆ, ਪੈਟਰੋਲ ਪੰਪ ਉਹਦੇ ਲੱਗੇ ਹੋਏ ਹਰੀਕਿਆਂ ਦੇ ਵਿੱਚ, ਕੁਛ ਉਹਨੂੰ ਦੇਣ ਦੀ ਮਤਲਬ ਕਿ ਇਹਨਾਂ ਨੇ ਕਰ ਲਈ ਕੋਸ਼ਿਸ਼, ਜਿਸ ਦਾ ਅਸੀਂ ਵਿਰੋਧ ਕੀਤਾ। ਸਾਡੀ ਜਥੇਬੰਦੀ ਦਾ ਆਗੂ ਸੀਗਾ, ਇਹਨਾਂ ਨੇ ਸਾਡੇ ਤੇ ਪਰਚਾ ਦਰਜ ਕਰਤਾ। ਉਸ ਤੋਂ ਬਾਅਦ ਇਹਨਾਂ ਦੀਆਂ ਅੱਖਾਂ 'ਚ ਰੜਕਣੇ ਸ਼ੁਰੂ ਹੋ ਗਏ ਵੀ ਇਹ ਸਾਡਾ ਕੋਈ ਪ੍ਰੋਜੈਕਟ ਸੀ, ਅਸੀਂ ਕਿਸੇ ਕੰਪਨੀ ਨੂੰ ਦੇਣੀ ਸੀ ਪੈਲੀ, ਅਸੀਂ 100 ਕਰੋੜ ਦੇ ਵਿੱਚ ਦੇਣੀ ਸੀ, ਤੇ ਸਤਨਾਮ ਸਿੰਘ ਵਿੱਚ ਅੜਿੱਕਾ ਬਣ ਗਿਆ। ਪਰਚਾ ਕਿਹੜੀਆਂ ਧਾਰਾਵਾਂ ਦੇ ਤਹਿਤ ਦਰਜ ਹੋਇਆ? ਪਰਚਾ ਦੇ ਦਿੱਤਾ ਜੀ ਇਹਨਾਂ ਨੇ, ਅਫਸਰਾਂ ਦੇ ਨਾਲ ਮਿਸਬਿਹੇਵ ਕੀਤਾ, ਇਹ ਪਰਚਾ ਦੇ ਦਿੱਤੇ। ਤੇ ਜਿਹੜੇ ਬਾਕੀ ਪਰਚਿਆਂ ਦੀ ਗੱਲ ਕਰਦੇ ਆ, ਮੇਰੇ ਤੇ 2014 ਤੋਂ ਅਕਾਲੀ ਸਰਕਾਰ ਤੋਂ ਲੈ ਕੇ ਕਾਂਗਰਸ ਸਰਕਾਰ ਦੇ ਵਿੱਚ, ਤੇ ਹੁਣ ਤੀਜੀ ਸਰਕਾਰ ਆਮ ਆਦਮੀ ਦੇ ਵਿੱਚ ਬਣੀ। ਕਿਸੇ ਸਰਕਾਰ ਨਾਲ ਨਹੀਂ ਬਣੀ, ਬਿਲਕੁਲ ਨਹੀਂ ਬਣੀ। 2014 ਦੇ ਵਿੱਚ ਅਕਾਲੀ MLA ਸੀਗਾ ਹਰੀਸ਼ ਸਿੰਘ ਜੀਰਾ, ਬਿਕਰਮਜੀਤ ਸਿੰਘ ਮਜੀਠੀਆ ਸਾਹਿਬ ਦਾ ਖਾਸ ਸੀਗਾ, ਨਿੱਕੇ ਬਾਦਲ ਸਾਹਿਬ ਦਾ ਵੀ ਖਾਸ ਸੀਗਾ। ਤੇ ਉਹਨਾਂ ਨੇ ਇੱਥੇ ਕਬਜ਼ੇ ਕਰਦੇ ਕਰਦੇ ਗਰੀਬਾਂ ਦੀਆਂ ਪੈਲੀਆਂ ਮਲਦਿਆਂ ਮੰਡ ਏਰੀਏ ਦੇ ਵਿੱਚ ਕੱਚੀਆਂ ਪੈਲੀਆਂ। ਇੱਥੇ ਜਦੋਂ ਗਰੀਬ ਬੰਦੇ ਮੇਰੇ ਕੋਲ ਆਏ ਵੀ ਸਾਡੀਆਂ ਪੈਲੀਆਂ ਮੱਲ ਲੈਣੀਆਂ, ਤੇ ਉੱਥੇ ਸਟੈਂਡ ਲਿਆ ਕਿ ਅਸੀਂ ਗਰੀਬਾਂ ਦੀਆਂ ਜ਼ਮੀਨਾਂ ਨਹੀਂ ਮੱਲਣ ਦੇਣੀ, ਸਾਡੇ ਤੇ ਗੋਲੀਆਂ ਚੱਲਦੀਆਂ ਰਹੀਆਂ ਅਕਾਲੀ ਸਰਕਾਰ ਵੇਲੇ। ਮਖੂ ਥਾਣੇ ਦੇ ਵਿੱਚ ਜਾ ਕੇ ਦੇਖ ਸਕਦੇ, ਅੱਜ ਵੀ ਪਰਚੇ ਕਈਆਂ 'ਚੋਂ ਮੈਂ ਬਰੀ ਹੋ ਗਿਆ, ਕਈਆਂ ਦੇ ਵਿੱਚੋਂ ਕਈਆਂ 'ਚ ਸਾਡਾ ਉਹਨਾਂ ਭਰਾਵਾਂ ਨਾਲ ਮੁੜ ਕੇ ਜਦੋਂ ਸਰਕਾਰ ਕਾਲੀਆਂ ਦੀ ਚਲੀ ਗਈ, ਤੇ ਕਾਲੀ ਵਰਕਰਾਂ ਨੇ ਸਾਡੇ ਨਾਲ ਭਰਾਵਾਂ ਦੇ ਤੌਰ 'ਤੇ ਰਾਜੀਨਾਮਾ ਵੀ ਕਰ ਲਿਆ। ਅੱਜ ਵੀ ਤੁਹਾਨੂੰ ਰਿਕਾਰਡ ਮਿਲ ਸਕਦਾ ਜੀ, ਜਿਹੜਾ ਕਹਿੰਦੇ ਮੈਂ ਕ੍ਰਿਮੀਨਲ ਆ। ਰਿਕਾਰਡ ਕ੍ਰਿਮੀਨਲ ਸਰਕਾਰਾਂ ਕਿਵੇਂ ਬਣਾਉਂਦੀਆਂ?
इस तरह बनाउंदियां। ਅਸੀਂ ਇੱਕ ਕਿੱਥੇ ਤੇ ਸਾਨੂੰ ਸ਼ਾਬਾਸ਼ੇ ਮਿਲਣੀ ਚਾਹੀਦੀ ਸੀ, ਅਸੀਂ ਗਊ ਗਰੀਬ ਦੀ ਰੱਖਿਆ ਦੀ ਲੜਾਈ ਲੜੀ ਹੈ, ਕਿੱਥੇ ਸਾਡੇ ਤੇ ਟੈਗ ਲੱਗ ਗਿਆ ਕਿ ਇਹ ਤੇ ਕ੍ਰਿਮੀਨਲ ਆ। ਪਰ ਜਿਨ੍ਹਾਂ ਬੰਦਿਆਂ ਨੇ ਹਜ਼ਾਰਾਂ ਕਰੋੜਾਂ ਦੇ ਘਪਲੇ ਕਰਕੇ ਉਹ ਅੱਜ ਦੇਸ਼ ਭਗਤ ਨੇ, ਪਹਿਲੀਆਂ ਸਰਕਾਰਾਂ ਵਾਲੇ ਵੀ, ਤੇ ਕੀ ਪਤਾ ਜਿਹੜੇ ਅੱਜ ਵਾਲਿਆਂ ਦੇ ਅੱਜ ਤੋਂ 2 ਸਾਲਾਂ ਨੂੰ ਜਿਹੜੇ ਬੇਨਕਾਬ ਹੋਣੇ ਆ ਇਹ ਵੀ ਦੇਸ਼ ਭਗਤ ਵੱਜਦੇ ਅੱਜ ਕੱਲ੍ਹ। ਤੇ ਜਿਹੜੇ ਥੱਲੇ ਵਾਲੇ ਵਰਕਰ ਆ ਉਹ ਇਹਨਾਂ ਨੂੰ ਰੱਬ ਰੂਪ ਸਮਝ ਲੈਂਦੇ ਤੇ ਇਹਨਾਂ ਦੇ ਮਾੜੇ ਕੰਮਾਂ ਦੇ ਪਿੱਛੇ ਵੀ ਮਤਲਬ ਕਿ ਤੁਰੇ ਰਹਿੰਦੇ ਆ। ਇਹ ਇਹਨਾਂ ਦੀਆਂ ਜਿਹੜੀਆਂ ਪ੍ਰੈਸ ਕਾਨਫਰੰਸਾਂ ਬਿਲਕੁਲ ਗੈਰ ਵਾਜਿਬ ਆ, ਕਿਉਂਕਿ ਕਾਂਗਰਸ ਦੇ ਰਾਜ ਦੇ ਵਿੱਚ ਵੀ ਇੱਕ ਗਰੀਬ ਕਿਸਾਨ ਦੀ ਪੈਲੀ ਦੇ ਉੱਤੇ ਕੋਈ ਵੀਰ ਮੇਰਾ ਕਬਜ਼ਾ ਕਰਨ ਲੱਗਾ ਸੀ, ਕਾਂਗਰਸੀ ਆਗੂ, ਉਹਦੀਆਂ ਵੀ ਨਜ਼ਰਾਂ ਦੇ ਵਿੱਚ ਉਦੋਂ ਰੜਕ ਗਏ, ਉਦੋਂ ਵੀ ਪਰਚੇ। ਇਹ ਮੈਨੂੰ ਕਹਿ ਦਿੰਦੇ ਵੀ ਆਹ ਵੇਖੋ ਜੀ ਮੇਰੀ ਆਹ ਜ਼ਮੀਨ ਆ, ਸਰਕਾਰੀ ਖੱਡ ਇੱਥੇ ਪਾਸ ਹੋਈ ਆ, ਕਿਸੇ ਸਰਕਾਰ ਨੇ ਚੱਲਣ ਨਹੀਂ ਦਿੱਤੀ, ਕਹਿੰਦੇ ਨਹੀਂ ਚੱਲਣ ਦੇਣੀ। ਪਰੰਤੂ ਮੈਂ 2018 ਦੇ ਵਿੱਚ ਇੱਕ ਵਿਰੋਧਤਾ ਕਰਦਾ ਇੱਕ ਬੜੇ ਵੱਡੇ ਖੱਡੇ ਦੀ, ਉੱਥੇ ਸਾਡੇ ਤੇ ਗੋਲੀਆਂ ਚਲਾਈਆਂ ਜਾਂਦੀਆਂ, ਮੇਰੇ ਬ੍ਰਦਰ ਨੂੰ ਪਰਚਾ ਦੇ ਕੇ ਜੇਲ੍ਹ ਫਿਰੋਜ਼ਪੁਰ ਦੇ ਵਿੱਚ ਦੇ ਦਿੱਤਾ ਜਾਂਦਾ ਹੈ। ਮੈਂ ਸਰਕਾਰ ਦੇ ਉੱਤੇ ਚਿੱਠੀਆਂ ਵੀ ਕੱਢਦਾ, ਹਾਈ ਕੋਰਟ 'ਚ ਵੀ ਕੱਢਦਾ ਵੀ ਮੇਰੇ ਬ੍ਰਦਰ ਦਾ ਧੱਕਾ ਹੋ ਗਿਆ, ਹੁਣ ਮੇਰੀ ਵਾਰੀ ਵੀ ਇਹਨਾਂ ਨੇ ਕਰ ਦੇਣੀ। 5ਵੇਂ ਦਿਨ ਨੂੰ ਮੈਨੂੰ ਚੁੱਕ ਕੇ ਇੱਥੋਂ ਚੋਲਾ ਸਾਹਿਬ ਥਾਣੇ ਲੈ ਜਾਂਦੇ ਆ। ਰਾਤ ਨੂੰ ਇੱਕ ਝੂਠਾ ਨਾਕਾ ਬਣਾ ਕੇ ਮੇਰੇ ਤੇ 16-17 ਹਜ਼ਾਰ ਨਸ਼ੀਲੀ ਗੋਲੀ ਫਿੱਟ ਕਰ ਦਿੱਤੀ ਜਾਂਦੀ ਹੈ ਤੇ ਮੇਰੇ ਸਾਲ ਜਿਹੜੇ ਆ ਜੇਲ੍ਹ ਦੇ ਵਿੱਚ ਲੰਘਾਏ ਜਾਂਦੇ ਆ। ਇਹਨਾਂ ਸਰਕਾਰਾਂ ਦੇ ਖਿਲਾਫ ਲੜਦਿਆਂ ਜਿਨ੍ਹਾਂ ਦਾ ਕ੍ਰੈਡਿਟ ਇਹਨਾਂ ਵੀਰਾਂ ਨੂੰ ਮਿਲਿਆ ਆਮ ਆਦਮੀ ਵਾਲਿਆਂ ਨੂੰ, ਇਹਨਾਂ ਨੂੰ ਤੁਸੀਂ ਕਿਤੇ ਨਹੀਂ ਵੇਖਿਆ ਹੋਊਗਾ ਲੜਦੇ ਕਿਸੇ ਗਰੀਬ ਦੀ ਖਾਤਰ। ਪਹਿਲੀਆਂ ਸਰਕਾਰਾਂ ਸਮੇਂ ਪਤਾ ਨਹੀਂ ਕਿੱਥੇ ਵੜੇ ਰਹੇ ਆ, ਪਰ ਕ੍ਰੈਡਿਟ ਜ਼ਰੂਰ ਮਿਲ ਗਿਆ ਵੀ ਅਸੀਂ ਤੇ ਤੁਹਾਡੇ ਵਰਗੀਆਂ ਸਾਡੇ ਵਿੱਚ ਬਹਿੰਦੇ ਰਹੇ ਆ, ਸਾਡੇ ਰੂਪ 'ਚ ਬਹਿੰਦੇ ਸੀ ਆਣ ਕੇ। ਪਰ ਜੇ ਅਸੀਂ ਪਹਿਲੀਆਂ ਦਾ ਵਿਰੋਧ ਕਰਦੇ ਰਹੇ ਹਾਂ, ਦੂਜੀਆਂ ਦਾ ਵਿਰੋਧ ਕਰਦੇ ਰਹੇ ਹਾਂ, ਤੇ ਤੀਜੀ ਨੇ ਜੇ ਗਲਤ ਕੰਮ ਕਰਦਾ ਤਾਂ ਤੀਜੀ ਦਾ ਵਿਰੋਧ ਅਸੀਂ ਕਰ ਰਹੇ ਹਾਂ। ਅਸੀਂ ਤੇ ਆਪਦੇ ਅਸੂਲਾਂ ਤੇ ਬੈਠੇ ਹਾਂ, ਪਰ ਇਹ ਲੋਕ ਆਪਣੇ ਅਸੂਲਾਂ ਤੇ ਨਹੀਂ ਹੈਗੇ ਤੇ ਸਾਡੇ ਵਿਰੋਧੀ ਪ੍ਰੈਸ ਕਾਨਫਰੰਸਾਂ ਕਰਾ ਰਹੇ। ਮੈਨੂੰ ਪਤਾ ਇਹਨਾਂ ਦੇ ਜਿੰਨੇ ਪੱਟੀ ਹਲਕੇ ਦੇ ਵਿੱਚ ਪਿੰਡ ਨੇ, ਜਿੰਨੇ ਪਿੰਡਾਂ ਦੇ ਵਿੱਚ ਵਰਕਰ ਨੇ ਇਹਨਾਂ ਦੇ, ਉਹਨਾਂ ਤੋਂ ਹੀ ਪ੍ਰੈਸ ਕਾਨਫਰੰਸਾਂ ਕਰਾਉਣੀਆਂ। ਮੇਰੇ ਪੁਰਾਣੇ ਪਰਚੇ ਕੱਢ ਲੈਂਦੇ ਆ, ਆਹ ਵੇਖੋ ਜੀ ਕਿੱਡਾ ਦੋਸ਼ੀ। ਪਰ ਮਾਣਯੋਗ ਅਦਾਲਤਾਂ ਨੇ ਮੈਨੂੰ ਬਰੀ ਕੀਤਾ, ਕਈਆਂ ਅਦਾਲਤਾਂ ਨੇ ਅਫਸਰਾਂ 'ਤੇ ਵੀ ਕਾਰਵਾਈ ਕੀਤੀ ਵੀ ਇਹ ਕੰਮ ਗਲਤ ਹੋਏ ਤੇ ਪਰਚੇ ਗਲਤ ਹੋਏ। ਤੇ ਅਦਾਲਤ ਤੋਂ ਉੱਪਰ ਤੇ ਕੁਛ ਨਹੀਂ ਸਮਝਦੇ ਅਸੀਂ, ਇਹਨਾਂ ਨੂੰ ਕੀ ਸਮਝਦੇ ਤੇ ਜੋ ਬੋਲਦੇ ਬੋਲੀ ਜਾਣ, ਇਹਨਾਂ ਦਾ ਕੰਮ। ਪਰ ਇਹਨਾਂ ਦਾ ਘਪਲੇ ਨਹੀਂ ਅਸੀਂ ਚੱਲਣ ਦੇਣੇ, ਉਹ ਉਜਾਗਰ ਕਰਾਂਗੇ ਜਿਵੇਂ ਪਹਿਲਾਂ ਯਾਦ ਕਰਦੇ ਰਹੇ। ਤੁਹਾਡੇ ਸਮਰਥਕ ਕਹਿੰਦੇ ਹੁਣ ਜਿਹੜਾ ਨਵਾਂ ਪਰਚਾ ਦਰਜ ਹੋਣਾ ਡਾਕਟਰ ਸਾਹਿਬ, ਤੇ ਉਹ ਪਰਚਾ ਇਹ ਦਰਜ ਹੋਵੇਗਾ ਕਿ ਜਿਹੜਾ ਕਿਸਾਨ ਮਾਨ ਸਿੰਘ ਹੈ ਉਹਨਾਂ ਦੇ ਜਿਹੜੇ ਪੈਸੇ ਦੇਣ ਨੂੰ ਲੈ ਕੇ ਇਹਨਾਂ ਨੇ ਉਕਸਾਇਆ ਹੈ ਔਰ ਗਲਤ ਮਾਮਲਾ ਬਣਾਇਆ। ਉਹ ਪਰਚਾ ਜੀ ਵੇਖੋ, ਉਸ ਪਰਚੇ ਬਾਰੇ ਉਹ ਤਾਂ ਕਹਿੰਦੇ ਨੇ ਮੇਰੇ ਤੇ ਹੋਏਗਾ, ਮੋਸਟ ਵੈਲਕਮ ਆ ਜੇ ਮੇਰੇ ਤੇ ਕਰਾਉਂਦੇ ਆ। ਤੇ ਜੇ ਮੈਂ ਸੱਚ ਬੋਲਣ ਦਾ ਕਰਕੇ ਮੇਰੇ ਤੇ ਪਰਚਾ ਹੋਊਗਾ ਤਾਂ ਮੈਂ ਉਹ ਸੱਚੇ ਪਾਤਸ਼ਾਹ ਦੀ ਰਜ਼ਾ ਸਮਝ ਕੇ ਐਕਸੈਪਟ ਕਰੂੰਗਾ। ਪਰ ਮੈਂ ਇੱਕ ਗੱਲ ਕਰਦਾ, ਸਾਡੀ ਜਥੇਬੰਦੀ ਜਿਹੜੀ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ, ਇਹਦੀ ਤਹਿਤ ਕਰ ਜਾਵਾਂਗੇ ਅਸੀਂ। ਤੇ ਜਿਹੜਾ ਮਾਨ ਸਿੰਘ ਦਾ ਮਸਲਾ ਹੈ ਇਹਨਾਂ ਦਾ ਹੀ ਵਰਕਰ ਆ, ਠੀਕ ਹੈ ਜੀ, ਆਮ ਆਦਮੀ ਪਾਰਟੀ ਦਾ ਵਰਕਰ ਆ, ਉਹਨੇ ਘਰੇ ਇਕੱਠ ਵੀ ਕੀਤਾ ਹੈ, ਮੰਤਰੀ ਨੂੰ ਸੱਦਦਾ ਵੀ ਰਿਹਾ ਹੈ, ਉਹਨੇ ਪੈਸੇ ਵੀ ਖਰਚੇ ਆ। ਉਸ ਸ਼ਖਸ ਤੋਂ 1 ਲੱਖ ਰੁਪਈਆ ਨਕਦ ਲੈ ਕੇ ਵੇਖੋ ਜੀ, ਮੌਜੂਦਾ ਜਿਨ੍ਹਾਂ ਬੰਦਿਆਂ ਦੇ ਕੋਲ ਜਿਨ੍ਹਾਂ ਦੇ ਰਾਹੀਂ ਪੈਸੇ ਦਿੱਤੇ 1 ਲੱਖ ਰੁਪਈਆ ਇਹਨਾਂ ਦੇ, ਉਹ ਬੰਦਿਆਂ ਨੇ ਵੀ ਬਿਆਨ ਦਿੱਤੇ ਆ, ਠੀਕ ਹੈ ਜੀ, ਸਾਡੇ ਕੋਲ ਪਏ ਆ ਜੋ ਕਿ ਸੋਸ਼ਲ ਮੀਡੀਆ 'ਤੇ ਚੱਲ ਰਹੇ ਆ। ਉਹਨਾਂ ਬੰਦਿਆਂ ਨੇ ਲੱਖ ਰੁਪਈਆ ਦਿੱਤਾ, ਇਹਨਾਂ 80,000 ਦੀ ਪਰਚੀ ਕੱਟਤੀ। ਹੈਰਾਨੀ ਜਿਹੜਾ ਕਿ ਦੂਜਾ ਨੰਬਰ ਅਸੀਂ ਜਦੋਂ ਹੁਣ RTI ਪਾਈ ਆ, ਜ਼ਮੀਨ ਮਾਨ ਸਿੰਘ ਜੀ ਹਰਾਂ ਨੂੰ ਦੇਤੀ ਆ, ਵਾਹ ਰਿਹਾ, ਪੈਸੇ ਲੈ ਲਏ ਉਹਨਾਂ ਤੋਂ। ਇੱਕ ਹੋਰ ਘਪਲਾ ਕੀਤਾ ਗਿਆ ਹੈ, ਉੱਥੇ ਨਾਂ ਜਿਹੜਾ ਹੈ ਮਾਨ ਸਿੰਘ ਦਾ ਖਾਨੇ 'ਚ ਨਹੀਂ ਲਿਖਿਆ, ਕਾਗਜ਼ਾਂ ਦੇ ਵਿੱਚ ਫੇਕ ਨਾਂ ਕੋਈ ਲਿਖਿਆ ਹੋਇਆ ਹੈ ਵੀ ਇਹ ਰਜਿਸਟਰ ਦੇ ਵਿੱਚ ਵੀ ਮਾਨ ਸਿੰਘ ਨਹੀਂ, ਕੋਈ ਪਤਾ ਨਹੀਂ ਕੁਲਵਿੰਦਰ ਕੇ ਜਸਵਿੰਦਰ ਸਿੰਘ, ਉਹਦੇ ਨਾਂ ਦੀ ਪਰਚੀ ਬਣਾਤੀ ਆ ਵੀ ਇਹ ਮਾਨ ਸਿੰਘ ਦੇ ਨੇ ਨਹੀਂ, ਜਦ ਕਿ ਜ਼ਮੀਨ ਮਾਨ ਸਿੰਘ ਵਾਹੀ ਕਰ ਰਿਹਾ ਹੈ। ਪਰਚੀ ਬਣਾਈ ਕਿੰਨੇ? ਪਰਚੀ ਇਹਦੇ ਵਿੱਚ ਆਮ ਆਦਮੀ ਦੇ ਕੁਛ ਜਿਹੜੇ ਹੈਗੇ ਆ, ਉੱਥੋਂ ਦੇ ਸਭਰਾ ਦੇ ਆਗੂ ਜਿਹੜੇ ਆ, ਨਾਲ ਇਹਨਾਂ ਦੇ BDPO ਸੈਕਟਰੀ ਮਿਲੇ ਹੋਏ ਹੋ ਸਕਦੇ ਆ, ਜਿਨ੍ਹਾਂ ਨੇ ਵੇਖੋ ਜੀ ਉਹਨਾਂ ਦੇ ਰਿਕਾਰਡ ਦੇ ਵਿੱਚ ਗਲਤ ਲਿਖਿਆ ਗਿਆ, ਉਹਨਾਂ ਦੀ ਮਿਲੀ ਭੁਗਤ ਤਾਂ ਨਹੀਂ ਹੋ ਸਕਦਾ। ਕੁਛ ਬੰਦੇ ਜਿਹੜੇ ਆ ਜੋ ਕਿ ਜੇ ਇਹਨਾਂ ਤੋਂ ਕੁਛ ਸਮਝ ਲਓ ਵੀ ਅੱਗੇ ਨਹੀਂ ਆਉਣਾ ਚਾਹੁੰਦੇ, ਡਰਦੇ ਸਮਝ ਲਓ। ਕਿਸੇ ਦਾ 26,000 ਲਿਆ ਤੇ 14,000 ਜਮ੍ਹਾਂ ਕੀਤਾ ਸਰਕਾਰੀ ਖਾਤੇ, ਕਿਸੇ ਤੋਂ 2 ਲੱਖ ਲਿਆ ਤੇ 1.5 ਲੱਖ ਜਮ੍ਹਾਂ ਕੀਤਾ ਸਰਕਾਰੀ ਖਾਤੇ, ਕਿਸੇ ਤੋਂ ਇੱਕ ਭਰਾ ਆ ਉਹ ਤੋਂ 45,000 ਰੁਪਈਆ ਲਿਆ ਤਾਂ 10 ਰੁਪਈਏ ਵੀ ਨਹੀਂ ਜਮ੍ਹਾਂ ਕੀਤੇ। ਇਹ ਜਿਹੜਾ ਘਪਲਾ ਹੈ ਨਾ, ਇਹ ਇੱਕ ਸੰਗਠਿਤ ਘਪਲਾ ਹੈ, ਇਹ ਉੱਤੋਂ ਲੈ ਕੇ ਥੱਲਿਓਂ ਤੀਕਰ ਘਪਲਾ ਹੈ। ਬਾਈ ਜੀ, ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਵੀ ਜਿਹੜਾ ਬਦਲਾਅ ਕਰਕੇ ਜਿਹੜਾ ਲਾਲਜੀਤ ਸਿੰਘ ਭੁੱਲਰ ਸਾਹਿਬ ਨੂੰ ਵੋਟ ਪਾਈ ਸੀ, ਤਾਂ ਵੋਟ ਪਾਉਣ ਤੋਂ ਬਾਅਦ ਜਿਸ ਤਰੀਕੇ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਿਆ, ਭੁੱਲਰ ਸਾਹਿਬ ਦੇ ਨਾਲ ਗੱਲਬਾਤ ਨਹੀਂ ਕੀਤੀ ਕਿ ਇਸ ਤਰੀਕੇ ਦੀਆਂ ਇਲਾਕੇ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਨੇ? ਵੇਖੋ ਜੀ, ਅਸੀਂ ਕੋਸ਼ਿਸ਼ ਕੀਤੀ ਸੀ, ਪਰ ਉਹਨਾਂ ਨੂੰ ਨਾ ਮਤਲਬ ਜਿਵੇਂ ਜਦੋਂ ਉਹ ਲੱਗਦਾ ਵੀ ਕਿਸੇ ਹੋਰ ਹੱਥਾਂ ਦੇ ਵਿੱਚ ਆ ਗਏ ਆ,
ਜਾਂ ਉਹਨਾਂ ਨੂੰ ਡਰਾ ਹੀ ਇੰਨਾ ਕੁ ਜ਼ਿਆਦਾ ਦਿੱਤਾ ਗਿਆ ਆ ਵੀ ਕਿਤੇ ਵੇਖਿਓ ਜੇ ਕਿਤੇ ਜਥੇਬੰਦੀ ਦੇ ਨਾਲ ਗੱਲ ਕਰ ਲਓਗੇ ਤਾਂ ਤੁਹਾਡਾ ਅਕਸ ਖਰਾਬ ਹੋ ਜੂ ਜਾਂ ਕੀ ਹੋ ਜੂ। ਇਹੋ ਜਿਹੀ ਕੋਈ ਗੱਲ ਹੋ ਸਕਦੀ। ਅਸੀਂ ਤਾਂ ਕਿਹਾ ਸੀ ਵੀ ਚਲੋ ਮਿਲ ਬੈਠ ਕੇ ਮਸਲੇ ਹੱਲ ਹੋ ਜਾਣ। ਉਹਨਾਂ ਵੱਲੋਂ ਵੀ ਸੁਨੇਹੇ ਘੱਲੇ ਗਏ, ਪਰ ਪਤਾ ਨਹੀਂ ਬਾਅਦ ਦੇ ਵਿੱਚ ਉਹਨਾਂ 'ਤੇ ਕੀ ਕੋਈ ਪ੍ਰੈਸ਼ਰ ਪੈ ਗਿਆ ਜਾਂ ਉਹਨਾਂ ਨੇ ਆਪਦੀ ਹੱਦ ਤੱਕ ਸਮਝ ਲਈ। ਅਸੀਂ ਕਹਿੰਦੇ ਹਾਂ ਕਈ ਵਾਰਾਂ ਕੀ ਹੋ ਜਾਂਦਾ ਹੈ, ਜਦੋਂ ਲੀਡਰ ਬਣ ਜਾਂਦਾ ਬੰਦਾ, ਲੋਕ ਚੁੱਕ ਕੇ ਉਹਨੂੰ ਤੇ ਵੱਡੀ ਕੁਰਸੀ 'ਤੇ ਪਾ ਦਿੰਦੇ ਆ। ਉੱਥੇ ਘੇਰਾ ਪੈ ਜਾਂਦਾ ਸਲਾਹਕਾਰਾਂ ਦਾ, ਉੱਥੇ ਘੇਰਾ ਪੈ ਜਾਂਦਾ ਪੀਏ ਦਾ, ਉੱਥੇ ਦਲਾਲਾਂ ਦਾ, ਉੱਤੇ ਘੇਰਾ ਪੈ ਜਾਂਦਾ ਰਿਸ਼ਤੇਦਾਰਾਂ ਦਾ। ਜਿਨ੍ਹਾਂ ਨੇ ਥੱਲਿਓਂ ਚੁੱਕ ਕੇ ਉੱਤੇ ਸੁੱਟਿਆ ਹੁੰਦਾ ਉਹ ਥੱਲੇ ਰਹਿ ਜਾਂਦੇ ਆ। ਉਹ ਕੰਮ ਜਿਹੜਾ ਆ ਨਾ ਬਣੇ। ਇਹਨੂੰ ਸਾਡਾ ਭਰਾ ਆ, ਸਾਡੇ ਵਰਗਾ ਆ, ਸਾਡੇ ਵਰਗੇ ਘਰ ਤੋਂ ਉੱਠ ਕੇ ਉਹ ਮੰਤਰੀ ਬਣਿਆ। ਅਸੀਂ ਕਿਹਨੇ ਮੁੱਖ ਮੰਤਰੀ ਬਣੇ, ਪਰ ਅਸੀਂ ਉਹਨੂੰ ਸਿਚੁਏਸ਼ਨ ਤੋਂ ਤੇ ਜਾਣੂ ਕਰਾਉਂਦੇ। ਉਹਨਾਂ ਵੇ 5 ਸਾਲ ਉਹਨੂੰ ਪਤਾ ਹੀ ਨਾ ਲੱਗੇ ਕੀ ਹੋ ਗਿਆ ਆ, ਤੇ ਪਰ ਉਹਨੇ ਇਹ ਵਾਜਬ ਨਹੀਂ ਸਮਝਿਆ ਗਿਆ। ਅਸੀਂ ਕੋਸ਼ਿਸ਼ ਕੀਤੀ ਸੀਗੀ, ਅਸੀਂ ਵੀ ਕਹਿੰਦੇ ਸੀ ਮਿਲ ਕੇ ਬੈਠ ਕੇ ਇਹ ਕੰਮ ਕਰਨਾ। ਮਤਲਬ ਕਿ ਜੇ ਸੱਤਾ ਪਰਿਵਰਤਨ ਅਸੀਂ ਮਿਲ ਕੇ ਕੀਤਾ ਹੈ ਨਾ, ਤੇ ਸਾਨੂੰ ਜਿਹੜੀ ਹੈ ਸਾਡੇ ਬੰਦਿਆਂ ਦੀ ਕਾਰਗੁਜ਼ਾਰੀ ਖਰਾਬ ਹੋ ਰਹੀ ਹੈ, ਇਹ ਵੀ ਮਿਲ ਕੇ ਸਾਨੂੰ ਹੱਲ ਕਰਨਾ ਚਾਹੀਦਾ। ਪਰ ਜੇ ਸਾਨੂੰ ਮਿਲਣਾ ਨਾ ਤੇ ਸਗੋਂ ਸਾਡੇ ਬੰਦਿਆਂ ਨੂੰ ਟਾਰਗੇਟ ਕਰਨਾ, ਫਿਰ ਤੇ ਆਪਦੀ ਲੜਾਈ ਲੜਨੀ ਪਊਗੀ ਨਾ। ਫਿਰ ਤੇ ਚਾਹੇ ਵਿਰੋਧ ਹੋਵੇ ਜਾਂ ਕੁਛ ਵੀ ਹੋਵੇ, ਫਿਰ ਤੇ ਸਾਨੂੰ ਬੋਲਣਾ ਪਊਗਾ ਨਾ। ਪਰ ਅਸਲੀਅਤ ਦੇ ਤੌਰ 'ਤੇ ਬੋਲਦੇ ਹਾਂ। ਆਹ ਵੇਖੋ, ਮਾਨ ਸਿੰਘ ਦਾ ਮਸਲਾ ਹੈ, ਉਹ ਵਿੱਚ ਸੋਹਣ ਸਿੰਘ ਨੂੰ ਲੈ ਆਉਂਦੇ ਆ। ਪਰਚੀ ਮਾਨ ਸਿੰਘ ਨੇ ਲੱਖ ਰੁਪਈਆ ਦੇ ਕੇ ਆਇਆ, 80,000 ਜਮ੍ਹਾਂ ਕੀਤਾ, ਉਹ ਉਸ ਮੁੱਦੇ 'ਤੇ ਆਉਂਦੇ ਨਹੀਂ ਗੇ। ਜਿਸ ਸੰਬੰਧੀ ਅੱਜ ਅਸੀਂ SSP ਸਾਹਿਬ ਤਰਨਤਾਰਨ ਨੂੰ ਲਿਖਤੀ ਦਰਖਾਸਤ ਦੇਣ ਜਾ ਰਹੇ ਹਾਂ, ਜਥੇਬੰਦੀ ਵੱਲੋਂ ਵੀ। ਨਹੀਂ ਤਾਂ ਇਹਨਾਂ ਦੇ ਜਿਹੜਾ BDPO ਦਫ਼ਤਰ ਆ ਜਾਂ ਕੁਛ ਵੀ ਆ, ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਅਸੀਂ ਘਰਾਓ ਕਰਾਂਗੇ। ਇਹਨਾਂ ਦਾ ਜੇਕਰ ਜਿੰਨਾ ਚਿਰ ਇਹਨਾਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ, ਤੇ ਇਹਨਾਂ ਨੂੰ ਨੰਗਿਆ ਕਰਾਂਗੇ ਵੱਡੇ ਲੈਵਲ 'ਤੇ। ਤੁਹਾਡੇ ਇੱਕ ਸਹਿਯੋਗੀ ਦੇ ਵੱਲੋਂ ਜਿਹੜਾ ਮੰਤਰੀ ਸਾਹਿਬ ਦੇ ਖਿਲਾਫ ਚਿੱਟੇ ਨੂੰ ਲੈ ਕੇ ਇੱਕ ਪੋਸਟ ਪਾਈ ਜਾਂਦੀ ਹੈ, ਉਸ ਦੇ ਇਤਰਾਜ਼ ਵੱਲੋਂ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ, ਤੇ ਤੁਹਾਡੇ ਜਿਹੜਾ ਇੱਕ ਸਾਥੀ ਕਿਸਾਨ ਆਗੂ ਆ, ਉਹਨਾਂ ਦੀ SHO ਸਾਹਿਬ ਦੇ ਨਾਲ ਇੱਕ ਆਡੀਓ ਵੀ ਵਾਇਰਲ ਹੋ ਜਾਂਦੀ ਹੈ। ਬਿਲਕੁਲ ਜੀ, ਇਹ ਇੱਕ ਬੜਾ ਚਿੰਤਾ ਦਾ ਵਿਸ਼ਾ ਹੈ ਜੀ, ਵੱਡਾ ਵਿਸ਼ਾ ਹੈ। ਜਿਸ ਪੁਲਿਸ ਦੀ ਡਿਊਟੀ ਹੈ ਨਸ਼ੇ ਰੋਕਣਾ, ਉਹ ਪੁਲਿਸ ਕਹਿ ਰਹੀ ਆ ਕਿ ਨਸ਼ੇ ਦੇ ਖਿਲਾਫ ਕਮੈਂਟ ਵੀ ਨਾ ਕਰੋ। ਇਹਦਾ ਆਪਾਂ ਵੇਖੀਏ ਵੀ ਇਹਦਾ ਮੈਸੇਜ ਕੀ ਮਿਲਦਾ ਹੈ। ਉਹ ਪੁਲਿਸ ਵਾਲਾ ਅਫਸਰ ਕਹਿ ਰਿਹਾ ਹੈ ਕਿ ਤੁਸੀਂ ਇੱਕ ਮਿਨਿਸਟਰਾਂ ਦੇ ਖਿਲਾਫ ਬੋਲਦੇ ਹੋ। ਇੱਕ ਪੋਸਟ ਨਹੀਂ ਪਈ, ਕਿ ਸਿਰਫ ਮਹਿਜ ਇੱਕ ਕਮੈਂਟ, ਪੋਸਟ ਨਹੀਂ ਪਾਈ ਕਿਸੇ ਨੇ, ਇੱਕ ਮਹਿਜ ਕਮੈਂਟ ਮੁੰਡੇ ਨੇ ਲਿਖਤਾ। ਤੇ ਉਹਦੇ ਬਾਅਦ ਪੁਲਿਸ ਪਾਰਟੀ ਜਿਵੇਂ ਪੂਰਾ ਗੰਨਾ ਲੈ ਕੇ ਜਾਂਦੀ ਆ, ਉਹਨਾਂ ਦੇ ਘਰਾਂ ਨੂੰ ਇੱਕ ਡਰਾਵਣਾ ਮਾਹੌਲ ਬਣਾ ਕੇ ਆਉਂਦੀ ਆ। ਉਹ ਵਿਚਾਰੇ ਡਰ ਜਾਂਦੇ ਆ, ਮੁੰਡਾ ਭੱਜ ਜਾਂਦਾ, ਪਾਸੇ ਹੋ ਜਾਂਦਾ ਆ। ਉਹਨਾਂ ਦੇ ਘਰ ਅੰਦਰ ਸਾਰੇ ਵੇਖੇ ਜਾਂਦੇ ਆ, ਮੁੰਡਾ ਕਿੱਥੇ, ਮੁੰਡਾ ਕਿੱਥੇ। ਮਤਲਬ ਕਿ ਇੰਨਾ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ, ਉਹ ਘਬਰਾ ਵੀ ਗਏ ਸੀਗੇ ਜੀ। ਇਹਦੇ ਮੁੜ ਕੇ ਉਸ ਤੋਂ ਬਾਅਦ ਜਥੇਬੰਦੀ ਨੇ ਸਟੈਂਡ ਲਿਆ। ਤੁਹਾਡੇ ਵਰਗੇ ਜਿਉਂਦੇ ਰਹਿਣ ਵੀਰ ਪੱਤਰਕਾਰ ਜਿਨ੍ਹਾਂ ਨੇ ਸਰਕਾਰ ਦੇ ਅੱਗੇ ਉਹ ਆਡੀਓ ਵਾਇਰਲ ਕਰਤੀ, ਤੇ ਉਹਦਾ ਬਚਾਅ ਹੋ ਗਿਆ, ਨਹੀਂ ਤਾਂ ਉੱਤੇ ਪਰਚਾ ਹੋ ਜਾਣਾ ਸੀ। ਪਰ ਮਸਲਾ ਇਹ ਆ, ਜਿਹੜੇ ਬੰਦਿਆਂ ਨੇ ਇਹ ਚੀਜ਼ਾਂ ਰੋਕਣੀਆਂ ਸੀ, ਉਹ ਆਂਦੇ ਵੀ ਇਸ ਚੀਜ਼ਾਂ ਦਾ ਨਾਂ ਨਾ ਲਓ ਤੁਸੀਂ। ਭਾਈ ਜੀ, ਇਹਦੇ ਵਿੱਚ ਸਵਾਲ ਹੈ, ਜਿਸ ਤਰੀਕੇ ਦੇ ਨਾਲ ਜਦੋਂ ਵੀ ਕੋਈ ਸਰਕਾਰ ਦਾ ਨੁਮਾਇੰਦਾ ਲੋਕਾਂ ਦੇ ਵੱਲੋਂ ਚੁਣਿਆ ਜਾਂਦਾ, ਉਹਦੀ ਚੋਣ ਕੀਤੀ ਜਾਂਦੀ ਹੈ, ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਜਾਂਦਾ ਹੈ। ਕੀ ਲੱਗਦਾ ਕਿ ਚੁਣੇ ਹੋਏ ਨੁਮਾਇੰਦੇ ਨੂੰ ਇਸ ਤਰੀਕੇ ਦੇ ਨਾਲ ਟਾਰਗੇਟ ਕਰਨ ਦੇ ਨਾਲੋਂ ਇਹ ਨਹੀਂ ਚੰਗਾ ਕਿ ਉਹਦੇ ਨਾਲ ਆਮ ਕਰਕੇ ਜਦੋਂ ਪਿੰਡਾਂ ਦੇ ਵਿੱਚ ਵਿਚਰਦੇ ਆ ਤੇ ਬੈਠ ਕੇ ਗੱਲ ਕਰ ਲੈਣੀ ਚਾਹੀਦੀ ਹੈ? ਅਸੀਂ ਇਸ ਤੁਹਾਡੇ ਸੁਝਾਅ ਦਾ ਮੋਸਟ ਵੈਲਕਮ ਕਰਦੇ ਹਾਂ। ਭੁੱਲਰ ਸਾਹਿਬ ਜਦੋਂ ਕਹਿਣ, ਅਸੀਂ ਉਹਨਾਂ ਨਾਲ ਟੇਬਲ ਟਾਕ ਕਰਨ ਨੂੰ ਤਿਆਰ ਹਾਂ। ਅਸੀਂ ਪਰੰਤੂ ਇੱਕ ਸਾਡੇ ਅਸੂਲ ਆ, ਜਦੋਂ ਕਿਸੇ ਨਾਲ ਧੱਕਾ ਹੋ ਗਿਆ ਜਾਂ ਕੋਈ ਰਿਸ਼ਵਤਕਾਰੀ ਚੱਲ ਰਹੀ ਆ ਜਾਂ ਕਿਸੇ ਵੀ ਤਰ੍ਹਾਂ ਦੀ ਮਤਲਬ ਕਿ ਬੇਈਮਾਨੀ ਚੱਲ ਰਹੀ ਆ ਸਰਕਾਰ ਨਾਲ ਰਲ ਕੇ, ਇੱਕ ਵਾਰੀ ਅਗਲੇ ਨੂੰ ਦੱਸ ਦਿਓ, 2 ਵਾਰੀ ਦੱਸ ਦਿਓ, 3-ਤੀਜੀ ਵਾਰ ਦੱਸਣ ਤੋਂ ਬਾਅਦ ਜੇਕਰ ਤੁਹਾਡੀ ਕੋਈ ਨਹੀਂ, ਫਿਰ ਅਸੀਂ ਵਿਰੋਧ ਵੀ ਕਰਦੇ ਹਾਂ। ਜਿਸ ਤਰੀਕੇ ਦੇ ਨਾਲ ਉਹਨੇ ਨੌਜਵਾਨ ਨੇ ਲਿਖਿਆ ਕਿ 80% ਜਿਹੜਾ ਆਮ ਕਰਕੇ ਪਿੰਡਾਂ ਦੇ ਵਿੱਚ ਨਸ਼ਾ ਵਿਕਦਾ ਹੈ, ਪਾਰਟੀ ਦੇ ਨਾਲ ਸੰਬੰਧਿਤ ਜਿਹੜੇ ਆਗੂ ਸਾਹਿਬਾਨ ਨੇ ਉਹਨਾਂ ਦੀ ਵੀ ਕਿਤੇ ਨਾ ਕਿਤੇ ਸ਼ਹਿ ਨਜ਼ਰ ਆਉਂਦੀ ਹੈ। ਕੀ ਲੱਗਦਾ ਕਿ ਸੱਚਮੁੱਚ ਤੁਹਾਡੇ ਇਲਾਕੇ ਦੇ ਵਿੱਚ ਇੰਨਾ ਜ਼ਿਆਦਾ ਨਸ਼ਾ ਵਿਕਦਾ ਆ? ਬਿਲਕੁਲ ਜੀ, ਬਿਲਕੁਲ। ਚਿੱਟੇ ਨਸ਼ੇ ਨੇ ਸਾਡਾ ਪੰਜਾਬ ਦਾ ਬੇੜਾ ਗਰਕ ਕਰਤਾ ਜੀ। ਚਿੱਟਾ ਜਿਹੜਾ ਆ ਇਸ ਟਾਈਮ ਗਲੀ ਗਲੀ ਵਿੱਚ ਆ। ਇਹ ਨਹੀਂ ਕਿ ਇਕੱਲੇ ਹਰੀਕੇ ਜਾਂ ਸਭਰਾ 'ਚ ਆ, ਭਾਜੀ ਚੰਡੀਗੜ੍ਹ ਤੇ ਕਰੀ ਆ, ਬਹੁਤ ਵੱਡੇ ਲੈਵਲ 'ਤੇ, ਕਿਉਂਕਿ ਇਹ 'ਚ ਪੈਸਾ ਬਹੁਤ ਵੱਡੇ ਲੈਵਲ 'ਤੇ ਬਣਦਾ ਹੈ। ਸ਼ੁਰੂ ਤੋਂ ਲੈ ਕੇ ਜਿਹੜੇ ਸਰਕਾਰਾਂ ਦੀ ਸ਼ਹਿ ਦੇ ਉੱਤੇ ਜਿਹੜੇ ਆ ਬਲੇਕਾਂ ਜਿੰਨੀਆਂ ਵਿੱਚ ਕਰਦੇ ਰਹੇ, ਬਲੇਕੀ ਇਹ ਸਾਰੇ ਸਰਕਾਰਾਂ ਦੀ ਸ਼ਹਿ 'ਤੇ ਕਰਦੇ ਰਹੇ। ਅੱਜ ਵੀ ਸਰਕਾਰਾਂ ਦੀ ਸ਼ਹਿ 'ਤੇ। ਅੱਜ ਇੱਕ ਇਹਨਾਂ ਦਾ ਮੁੰਡਾ ਇੱਕ ਆਮ ਆਦਮੀ ਪਾਰਟੀ ਦਾ ਆ, ਰਾਜਾ ਸਾਂਸੀ ਹਲਕਾ ਆ ਅੰਮ੍ਰਿਤਸਰ 'ਚ, ਉੱਥੋਂ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦਾ, ਉਹਨੇ ਆਪਦੇ ਚੇਅਰਮੈਨ 'ਤੇ ਇਲਜ਼ਾਮ ਲਾਤੇ ਵੀ ਸਾਡੇ ਬੰਦੇ ਦੇ MLA ਦੇ ਤੇ ਹੁਣ ਰਹਿੰਦੇ ਹੀ ਸਮਗਲਰਾਂ ਦੇ ਨਾਲ ਆ, ਤੇ ਅਸੀਂ ਬਦਲਾਅ ਕਾਹਦਾ ਲਿਆਵਾਂਗੇ। ਖੁਦ ਹਿਸਾਬ ਲਾ ਲਓ ਕਿੱਥੋਂ ਤੱਕ ਗੱਲ ਪਹੁੰਚੀ ਪਈ।
ਆਹ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਵੱਖ-ਵੱਖ ਧਿਰਾਂ ਦੇ ਨਾਲ ਜਾਂ ਸਮਾਜ ਸੇਵੀ ਲੋਕ ਨੇ ਜਾਂ ਸਮਾਜ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਗੱਲ ਹੁੰਦੀ ਹੈ, ਉਹਨਾਂ ਦੇ ਮਨਾਂ ਦੇ ਵਿੱਚ ਤਾਂ ਇਸ ਗੱਲ ਦੀ ਚਿੰਤਾ ਹੈ ਕਿ ਨਸ਼ੇ ਦਾ ਖਾਤਮਾ ਹੋਣਾ ਚਾਹੀਦਾ ਹੈ। ਭੈਣਾਂ ਦੇ ਜਿਹੜੇ ਵੀਰ ਨੇਗੇ, ਮਾਵਾਂ ਦੇ ਪੁੱਤ ਨੇਗੇ, ਉਹ ਨਹੀਂ ਨਸ਼ੇ ਦੇ ਨਾਲ ਮਰਨੇ ਚਾਹੀਦੇ। ਤੇ ਫਿਰ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ, ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਨਾ। ਜਿਹੜੀ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਨਸ਼ੇ ਦੇ ਖਾਤਮੇ ਵਾਸਤੇ ਇੰਨੇ ਵੱਡੇ ਦਾਅਵੇ ਕਰਦੀ ਸੀ, ਤਾਂ ਉਹ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਇਸ ਵਕਤ ਘੇਸਲ ਕਿਉਂ ਮਾਰ ਕੇ ਸੁੱਤੇ ਹੋਏ ਨੇ? ਇਹ ਸਰਕਾਰ ਗਲੀ ਗਲੀ ਦੇ ਵਿੱਚ ਢੰਡੋਰਾ ਪਿੱਟਦੀ ਸੀ, ਕਿੱਕਲੀ ਪਾਉਂਦੀ ਸੀ ਕਿ ਆਹ ਜਿਹੜੇ ਕੰਮ ਸਰਕਾਰਾਂ ਬੰਦ ਕਰ ਦੇਣ, ਸਾਨੂੰ ਮੌਕਾ ਦੇ ਦਿਓ। 4 ਮਹੀਨਿਆਂ 'ਚ 3 ਮਹੀਨਿਆਂ 'ਚ ਭਗਵੰਤ ਸਿੰਘ ਮਾਨ ਦੀਆਂ ਪੁਰਾਣੀਆਂ ਵੀਡੀਓ ਵੇਖਦੇ ਆ, ਆਂਦਾ ਮੈਂ ਕਿਤੇ ਸਹੁੰ ਨਹੀਂ ਖਾਣੀ ਗੁਟਕਾ ਸਾਹਿਬ ਨੂੰ ਫੜ ਕੇ, ਮੈਂ ਤੁਹਾਨੂੰ ਇੱਥੇ ਇਸ ਤਰ੍ਹਾਂ ਆਉਣਾ ਤੇ ਇਸ ਤਰ੍ਹਾਂ ਹੀ ਆਉਂਦੇ ਰਹਿਣਾ। 4 ਮਹੀਨੇ ਦੇ ਵਿੱਚ ਪੰਜਾਬੀ ਉਹ ਨਸ਼ਾ ਬੰਦ ਕਰ ਦੂੰ। ਅੱਜ 1 ਸਾਲ 4 ਮਹੀਨੇ ਹੋ ਗਏ, ਉਦੋਂ ਵੀ ਜ਼ਿਆਦਾ ਹੋ ਗਿਆ। 5 ਸਾਲ ਦਾ ਮੌਕਾ ਦਿੱਤਾ ਲੋਕਾਂ ਨੇ, ਦੂਜਾ 2 ਸਾਲ ਤੇ ਲੰਘ ਚੱਲੇ ਆ। ਰਹਿ ਕੀ ਗਿਆ ਹੈ? ਕਿੱਥੋਂ ਕੰਟਰੋਲ ਹੋਣਾ ਇਹਨਾਂ ਤੋਂ? ਨਹੀਂ, ਸਾਨੂੰ ਨਹੀਂ ਦਿਸਦਾ ਕੁਝ ਕਰਨਗੇ। ਪਰ ਸਾਨੂੰ ਇਹ ਹੈ ਜਦੋਂ ਅਸੀਂ ਸਾਰੇ ਇਕੱਠੇ ਹੋ ਗਏ, ਜਥੇਬੰਦੀਆਂ, ਲੋਕ, ਜਨਤਾ ਇਕੱਠੀ ਹੋ ਗਈ, ਉਦੋਂ ਇਹ ਕੋਡ ਨਿਕਲਣਾ, ਉਹਨਾਂ ਚਿਰ ਨਹੀਂ ਨਿਕਲਣਾ। ਤੁਹਾਡੀ ਪਾਰਟੀ ਦਾ ਕੇਡਰ ਬਹੁਤ ਵੱਡਾ ਹੈ ਤੇ ਖਾਸ ਕਰ ਨਸ਼ੇ ਨੂੰ ਲੈ ਕੇ ਕੰਮ ਕਰਨ ਦੀ ਗੱਲ ਹੋਵੇ ਤਾਂ ਪਰਮਿੰਦਰ ਸਿੰਘ ਝੋਟਾ ਮਾਨਸਾ ਦਾ ਇੱਕ ਅਜਿਹਾ ਨੌਜਵਾਨ ਹੈ ਜਿਸ ਨੇ ਨਸ਼ੇ ਦੇ ਖਿਲਾਫ ਇਕੱਲੇ ਤੁਰ ਕੇ ਆਵਾਜ਼ ਚੁੱਕੀ ਸੀ। ਉਸ ਤੋਂ ਬਾਅਦ ਲੋਕਾਂ ਦਾ ਸੰਗਠਨ ਇਕੱਠਾ ਹੁੰਦਾ ਹੈ ਤਾਂ ਪਿੰਡ ਦੇ ਵਿੱਚ ਕਮੇਟੀਆਂ ਬਣਨੀਆਂ ਸ਼ੁਰੂ ਹੋ ਗਈਆਂ। ਤੁਹਾਡੀ ਪਾਰਟੀ ਦਾ ਇੰਨਾ ਵੱਡਾ ਕੇਡਰ ਹੈ, ਤੁਸੀਂ ਇਸ ਗੱਲ ਨੂੰ ਅਮਲੀ ਜਾਮਾ ਕਿਉਂ ਨਹੀਂ ਪਹਿਨਾਉਂਦੇ? ਜਿਹੜੇ ਪਰਮਿੰਦਰ ਸਿੰਘ ਝੋਟੇ ਦੇ ਵਾਸਤੇ ਲੱਗਾ ਹੋਇਆ ਮਾਨਸੇ ਦੇ ਵਿੱਚ ਧਰਨਾ, ਉੱਥੇ ਜਿਹੜਾ ਮਾਨਸੇ ਜ਼ਿਲ੍ਹੇ ਦੀ ਸਾਡੀ ਗਿਣਤੀ ਆ, ਉਹ ਉੱਥੇ ਹਾਜ਼ਰੀ ਲਵਾ ਰਹੀ ਹੈ ਜੀ। ਜਿਸ ਦਿਨ ਤੋਂ ਧਰਨਾ ਲੱਗਾ, ਜਿਹੜੀ ਬਲਾਕ ਜਿਹੜੀ ਉੱਥੋਂ ਦੀ ਪੈਂਦੀ ਆ, ਜਿਵੇਂ ਇੱਥੇ ਕੋਈ ਹੁਣ ਆਹ ਜਿਹੜਾ ਮਸਲਾ ਥਾਣੇਦਾਰ ਵਾਲਾ ਬਣ ਗਿਆ ਹੈ, ਇੱਥੇ ਵੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਵਿਚਾਰ ਕਰ ਰਹੀਆਂ ਹੈ। ਸਾਡੀ ਸਾਰੀ ਜਿਹੜੀ ਜਥੇਬੰਦੀਆਂ ਦੀ ਗਿਣਤੀ ਇੱਥੇ ਕੋਈ ਵੱਡਾ ਐਕਸ਼ਨ ਲੈ ਸਕਦੀ ਹੈ, ਸਾਡਾ ਵਿਚਾਰ ਚੱਲ ਰਿਹਾ ਹੈ। ਇਹ ਉਸੇ ਤਰ੍ਹਾਂ ਹੀ, ਕਿਉਂਕਿ ਉਹ ਜਿੱਥੇ ਜਥੇਬੰਦੀਆਂ ਦਾ ਇੱਕ ਵਿਧਾਨ ਹੁੰਦਾ ਹੈ, ਜਿੱਥੇ ਕੋਈ ਮਸਲਾ ਬਣਿਆ ਉੱਥੋਂ ਦਾ ਕੇਡਰ ਉੱਥੇ ਬੈਠੇਗਾ। ਧਰਨੇ ਦੇ ਵਿੱਚ ਦਿਨ ਰਾਤ ਬੈਠ ਰਹੇ, ਡੱਲੇਵਾਲ ਜਥੇਬੰਦੀ ਬੈਠ ਰਹੀ, ਉਗਰਾਹਾਂ 'ਚ ਸਾਰੀਆਂ ਜਥੇਬੰਦੀਆਂ ਉੱਥੇ ਨਾਲ ਬੈਠੀਆਂ ਹੋਈਆਂ। ਅਤੇ ਜਨਤਕ ਤੌਰ 'ਤੇ ਜਿਹੜੇ ਮਤਲਬ ਲੋਕ ਜਨਤਕ ਜਥੇਬੰਦੀਆਂ 'ਚ ਨਹੀਂ ਹੈਗੇ, ਉਹ ਵੈਸੇ ਵੀ ਆਪ ਮੁਹਾਰੇ ਵਿੱਚ ਬੈਠੇ ਹੋਏ, ਸਾਡੀ ਜਥੇਬੰਦੀ ਉਹਨਾਂ ਦੇ ਨਾਲ ਆ। ਨਸ਼ੇ ਦੇ ਮਸਲੇ ਦੇ ਉੱਪਰ ਤੁਹਾਡੇ ਸਹਿਯੋਗੀ ਨੂੰ, ਜਿਸ ਨੇ ਨਸ਼ੇ ਦੇ ਵਿਰੋਧ ਦੇ ਵਿੱਚ ਇੱਕ ਪੋਸਟ ਪਾਈ ਹੈ, ਡੱਲੇਵਾਲ ਸਾਹਿਬ ਦਾ ਸਮਰਥਨ ਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਮਾਨਸਾ ਮੋਰਚੇ ਦੇ ਵਿੱਚੋਂ ਇੱਕ ਵੱਡੀ ਕਾਲ ਦਿੱਤੀ ਗਈ ਹੈ ਕਿ ਪਿੰਡਾਂ ਦੇ ਵਿੱਚ ਨਸ਼ੇ ਦੀ ਖਿਲਾਫਤ ਕਰਨ ਵਾਲੀਆਂ ਕਮੇਟੀਆਂ ਬਣਨੀਆਂ ਚਾਹੀਦੀਆਂ। ਜੇ ਕਿਸੇ ਨੌਜਵਾਨ ਦੀ ਮੌਤ ਹੁੰਦੀ ਹੈ ਉਹ ਨਸ਼ੇ ਦੀ ਓਵਰਡੋਜ਼ ਦੇ ਕਾਰਨ, ਤਾਂ ਥਾਣੇ ਦੇ ਮੂਹਰੇ ਲਾਸ਼ ਰੱਖੀ ਜਾਣੀ ਚਾਹੀਦੀ ਹੈ ਜਦੋਂ ਤੱਕ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਪਰ ਪਰਚਾ ਨਹੀਂ ਦਰਜ ਹੁੰਦਾ। ਇਸ ਗੱਲ ਨੂੰ ਲੈ ਕੇ ਕੋਈ ਰਣਨੀਤੀ ਬਣਾ ਰਹੇ ਹੋ? ਬਿਲਕੁਲ ਜੀ, ਜਿਵੇਂ ਹੁਣ ਸਾਰੀਆਂ ਜਨਤਕ ਜਥੇਬੰਦੀਆਂ ਵੱਲੋਂ ਕਾਲ ਆ ਰਹੀ ਆ ਵੀ ਆਪਾਂ ਸਾਰੇ ਇਕੱਠੇ ਹੋ ਕੇ ਇਸ ਮੁੱਦੇ ਤੇ ਲੜਾਈ ਲੜੀਏ, ਠੀਕ ਹੈ ਜੀ। ਜਦੋਂ ਅਸੀਂ ਇਕੱਠੇ ਹੋ ਕੇ ਬਵਾਂਗੇ, ਇਸ ਮੁੱਦੇ 'ਤੇ ਵਿਚਾਰ ਵੀ ਕਰਾਂਗੇ। ਅਤੇ ਸਭ ਤੋਂ ਵੱਡੀ ਗੱਲ ਫਿਰ ਉੱਥੇ ਆਉਣੀ ਆ, 1-2 ਵੱਡੇ ਐਕਸ਼ਨ ਜੇ ਸਰਕਾਰ ਨਹੀਂ ਕਰ ਸਕੀ ਨਾ, 1-2 ਸਮਝ ਲਓ ਵੀ ਕਾਂ ਮਾਰ ਕੇ ਟੰਗਣੇ ਪੈਣੇ ਵੱਡੇ ਤਸਕਰ, ਜਦ ਕਿ ਸਰਕਾਰ ਦੇ ਵੱਸ ਦੀ ਗੱਲ ਨਹੀਂ ਦਿਸ ਰਹੀ। ਪਰ ਜਿਵੇਂ ਪਰਮਿੰਦਰ ਝੋਟਾ ਤੁਰ ਪਿਆ ਸੀ ਉਧਰਲੇ ਬੰਨੇ, 1-2 ਵੱਡਾ ਕਾਂ ਫੜ ਲੈਂਦਾ, ਉਹਨੂੰ ਕੋਈ ਸਜ਼ਾ ਮਿਲਦੀ, ਆਪਣੇ ਆਪ ਇਹ ਚੀਜ਼ ਤਾਂ ਬੰਦ ਹੋਊਗੀ। ਉਹਨਾਂ ਚਿਰ ਕਾਨੂੰਨੀ ਨੁਕਤੇ ਨਾਲ ਆਪਾਂ ਨਹੀਂ ਜੇ ਬੰਦ ਕਰ ਸਕਦੇ। ਕਾਨੂੰਨ ਦੇ ਵਿੱਚ ਲੱਖਾਂ ਮੋਰੀਆਂ ਹੈ, ਕਾਨੂੰਨ ਦੇ ਵਿੱਚ ਪ੍ਰੂਫ ਕਰਨਾ ਪੈਂਦਾ ਹੈ, ਬੜਾ ਕੁਛ ਕਰਨਾ ਪੈਂਦਾ, ਜਿੱਥੋਂ ਕਿ ਲੋਕ ਪੈਸੇ ਦੇ ਬਲ ਦੇ ਉੱਤੇ ਨਿਕਲ ਜਾਂਦੇ ਆ। ਅਤੇ ਜੇਕਰ ਜਨਤਾ ਕਰੇ ਅਤੇ ਨਸ਼ੇ ਦੇ ਮੁੱਦੇ 'ਤੇ ਜੋ ਵੀ ਜਨਤਾ ਐਕਸ਼ਨ ਲਵੇ, ਸਰਕਾਰ ਨੂੰ ਜਨਤਾ ਦੇ ਖਿਲਾਫ ਜਿਵੇਂ ਉਹ ਮੁੰਡਾ ਝੋਟਾ ਫੜ ਕੇ ਅੰਦਰ ਦੇ ਦਿੱਤਾ, ਨਹੀਂ ਹੀ ਦੇਣਾ ਚਾਹੀਦਾ। ਜੋ ਨਸ਼ਾ ਲੱਭੂਗਾ ਨਾ ਪੰਜਾਬ ਦੇ ਵਿੱਚ, ਭਾਵੇਂ ਕੋਈ ਨਸ਼ਾ ਤਸਕਰ ਜੇ ਮਰਦਾ ਤਾਂ ਮਰ ਜੇ, ਜੇ ਉਹਦੀਆਂ ਲੱਤਾਂ ਬਾਹਾਂ ਟੁੱਟਦੀਆਂ ਟੁੱਟ ਜਾਣਾ। ਇਹ ਮੈਂ ਕਾਨੂੰਨ ਤੋਂ ਬਾਹਰ ਜਾ ਕੇ ਗੱਲ ਕਰ ਰਿਹਾ, ਪਰ ਨਸ਼ਾ ਕਿਸ ਤਰ੍ਹਾਂ ਖਤਮ ਹੋਣਾ? ਨਸ਼ਾ ਇੱਦਾਂ ਖਤਮ ਹੋਣਾ ਅਸਲੀਅਤ। ਪਰ ਉੱਥੇ ਵੀ ਕਈ ਵਾਰ ਸਿਆਸਤਾਂ ਚੱਲ ਪੈਂਦੀਆਂ, ਕਈ ਵਾਰ ਕਿਸੇ ਦੇ ਜਾਲੀ ਨਾਂ ਲਾ ਕੇ ਨਸ਼ੇ ਦਾ ਤੇ ਉਹਦੀਆਂ ਲੱਤਾਂ ਭੰਨ ਦੇਣ, ਆਹ ਵੀ ਗੱਲਾਂ ਵਿੱਚ ਹੋ ਜਾਂਦੀਆਂ, ਜਿੱਥੋਂ ਸਾਡੀਆਂ ਕਈ ਮਤਲਬ ਕਿ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੀਆਂ ਲਹਿਰਾਂ ਖਤਮ ਹੁੰਦੀਆਂ। ਖਾਸ ਕਰ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਪੱਖ ਦੇ ਇਸ ਇਲਾਕੇ ਦੇ ਨਾਲ ਸੰਬੰਧਿਤ ਸਵਾਲ ਨੇ, ਉਹਨਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਕਿਤੇ ਨਾ ਕਿਤੇ ਵੀ ਜਿਹੜਾ ਇਸ ਸਤਨਾਮ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਡਾਕਟਰ ਸਤਨਾਮ ਸਿੰਘ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਪਹਿਲੀਆਂ ਸਰਕਾਰਾਂ ਦੇ ਸਮੇਂ ਵੀ ਜਿਹੜਾ ਸੀ ਮੇਰੇ ਉੱਪਰ ਪਰਚੇ ਦਰਜ ਹੋਏ
पर इस वक्त भी किसी गल की कोई कमी नहीं। मेरे उपर लगातार परचे दर्ज हो रहे हैं। तो इन्होंने दावा किया कि मेरे खिलाफ मंत्री जिहड़े भुल्लर साहब के समर्थक ने उन्हां दे वल्लों प्रैस वार्तालाप पिंड पिंड दे विच कीतियां जाणगियां मैनूं बदनाम करन वास्ते, पर मैं सुरखरू हाँ। भविख दे विच भी तमाम जिहड़े सवाल ने उन्हां दे बाबत गलबात लैके हाज़र हुंदे रहांगे। धन्नवाद।